ਜਾਨ ਲੁਕਾਉਣੇ ਵਾਲੀ ਗੱਲ ਹੋਈ ਪਈ ਆ ਜਿੱਦਾਂ ਸਾਡੇ ਨਾਲ ਨੇ ਅੱਜ ਕੀਤੀ ਆ ਤਾਂ ਮਾਰਨ ਤੇ ਉਤਰੇ ਪਏ ਆ। ਕੀ ਕੀਤਾ ਕੀ ਤੁਹਾਡੇ ਨਾਲ ਅਸੀਂ ਅੱਜ? ਜਿੱਦਾਂ ਹੀ ਮੈਂ ਆਪਣੀ ਗੱਡੀ 'ਚੋਂ ਉਤਰਨਾ ਸੀਗਾ ਇਹਨਾਂ ਨੂੰ ਪਹਿਲੇ ਉਹਨਾਂ ਨੇ ਨਿਕਲੇ ਮੈਂ ਬਾਹਰ ਉੱਠ ਕੇ ਨਾਰਾ ਮਾਰਿਆ ਪੰਜਾਬ ਸਰਕਾਰ ਮੁਰਦਾਬਾਦ, ਸਾਡੀ ਪੁਰਾਣੀ ਪੈਨਸ਼ਨ ਕੀਤੀ ਜਾਵੇ ਬਹਾਲ। ਉਹਨਾਂ ਨੇ ਕਿਹਾ ਤੂੰ ਪੰਜਾਬ ਸਰਕਾਰ ਦਾ ਨਾਰਾ ਕਿਉਂ ਮਾਰਨੀ ਆ? ਅੱਛਾ, ਮੁਲਾਜ਼ਮਾਂ ਨੇ ਡੀਐਸਪੀ ਸਾਹਿਬ ਵੀ ਸੀਗੇ 2-3 ਵਿੱਚ। ਇਹ ਡੈਮੋਕ੍ਰੈਟਿਕ ਨਹੀਂ ਇਹ ਕੰਮ ਕਿਉਂ ਮੈਂ ਮਾਰ? ਕਿਹਾ ਕਿ ਭਾਜੀ ਸਾਡਾ ਹੱਕ ਆ, ਹੱਕ ਕਰਨ ਦੀ ਗੱਲ ਆ। ਮੇਰੇ ਨਾਲ ਹੀ 3 ਬੰਦੇ ਸੀ, ਇਹਨਾਂ ਨੇ ਸਾਡੇ ਘਸੁੰਨ ਮੁੱਕੇ ਮਾਰ ਕੇ ਸਾਨੂੰ ਵਿੱਚ ਬਿਠਾਇਆ ਗੱਡੀ ਦੇ ਵਿੱਚ। ਮੈਂ ਦੱਸਣਾ ਚਾਹੁੰਦਾ ਮੈਂ ਕਿਹੜਾ ਜੁਰਮ ਕੀਤਾ, ਮੈਂ ਸਿਰਫ ਜੁਰਮ ਆਹੀ ਕੀਤਾ ਕਿ ਕਾਲਾ ਝੰਡਾ ਦਿਖਾਣਾ ਸੀ ਨਾ ਆ ਜਿਹੜਾ ਉਹਦੇ ਕਰਕੇ ਆ। ਕੋਈ ਆ AK-47 ਨਹੀਂ ਆ। ਜੇ ਤੁਹਾਨੂੰ ਲੱਗਦਾ ਕਿ ਅਸੀਂ ਕੋਈ ਡਾਂਗ ਲੈ ਕੇ ਆ ਰਫਲ ਲੈ ਕੇ ਆ ਸੀਗਾ ਸਾਡੇ ਕੋਲ। ਕੁੱਟਮਾਰ ਕਰਨ ਵਾਲਾ ਸੀਨੀਅਰ ਅਧਿਕਾਰੀ ਕੌਣ ਸੀ? ਐਸਪੀ ਦੇ ਨਾਲ ਉਹਨੇ ਬੰਦੇ 2 ਬੰਦੇ ਸੀ। ਹਾਂਜੀ, 2 ਬੰਦੇ। ਠੀਕ ਹੈ, ਉਹਨਾਂ ਨੇ ਕੁੱਟਮਾਰ ਕੀ ਕਹਿ ਕੇ ਕੁੱਟਮਾਰ ਕਰ ਰਹੇ ਸੀ? ਇੱਕ ਕਿਸਮ ਦੀ ਜਿੱਦਾਂ ਡਿਕਟੇਟਰਸ਼ਿਪ ਆਉਂਦੀ, ਪਿੱਛੋਂ ਆਰਡਰ ਆਏ ਹੁੰਦੇ ਆ ਕਿ ਇਹ ਬੰਦੇ ਨੂੰ ਮਾਰਨਾ ਹੀ ਮਾਰਨਾ ਆ। ਯਾਨੀ ਕਿ ਇੱਕ ਸਾਰੇ ਅਸੀਂ ਤੁਹਾਨੂੰ ਮੁਲਾਜ਼ਮਾਂ ਨੂੰ ਦੀਵਾਲੀ ਤੇ ਗਿਫਟ ਦਿੱਤਾ, ਪੁਰਾਣੀ ਪੈਨਸ਼ਨ ਬਹਾਲ ਹੋ ਗਈ ਆ। ਜਦ ਹੁਣ ਅਸੀਂ ਪੁੱਛਣ ਜਾਂਦੇ ਆ ਤੇ ਜਾਂ ਸਾਨੂੰ ਜੇਲ੍ਹਾਂ 'ਚ ਕਰ ਦਿੰਦੇ ਆ, ਜੇ ਸੰਘਰਸ਼ 'ਚ ਜਾਂਦੇ ਆ MLA ਮੰਤਰੀ ਕੋਲ ਜਾਂਦੇ ਆ। ਆਮ ਆਦਮੀ ਅੰਬੇਦਕਰ ਸਾਹਿਬ ਦੀ ਫੋਟੋ ਲਾਈ ਆ, ਭਗਤ ਸਿੰਘ ਦੀ ਲਾਈ ਆ, ਗੱਲਾਂ ਰੰਗਲੇ ਪੰਜਾਬ ਦੀਆਂ ਕਰ ਰਹੇ ਆ। ਇਹਨਾਂ ਨੇ ਸਾਰਿਆਂ ਨੇ ਕੰਗਲਾ ਕਰ ਦਿੱਤਾ। ਇਹਨਾਂ ਨੂੰ ਆ ਨਹੀਂ ਪਤਾ, ਆਪਣੇ ਹੱਥਾਂ ਨਾਲ ਆਪਣੇ ਮੂੰਹ ਦੇ ਚਪੇੜਾਂ ਮਾਰਦੇ ਆ। ਕਿਹੜੇ ਮਾੜੇ ਟਾਈਮ ਤੇ ਇਹਨਾਂ ਨੂੰ ਵੋਟਾਂ ਪਾਤੀਆਂ ਜਿਹੜਾ ਅੱਜ ਸਾਨੂੰ ਸਿੱਟਾ ਭੁਗਤਣਾ ਪੈਂਦਾ। ਅਸੀਂ ਠੋਕ ਕੇ ਵੋਟਾਂ ਪਾਈਆਂ ਸੀਗੀਆਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਮੇਰੇ ਨਾਲ ਇਸ ਸਮੇਂ ਉਹ ਮੁਲਾਜ਼ਮ ਖੜੇ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਲੋਕ ਮਿਲਣੀ ਦੇ ਵਿੱਚ ਤੋਹਫਾ ਲਿਆ। ਇਹਨਾਂ ਨੂੰ ਤੋਹਫਾ ਮਿਲਿਆ ਕੁੱਟ ਕਟਾਪੇ ਦਾ। ਆ ਬਾਈ ਹੁਣੀ ਖੜੇ ਨੇ, ਇਹਨਾਂ ਦੇ ਨਾਲ ਇਹਨਾਂ ਦਾ ਕਹਿਣਾ ਹੈ ਕਿ SSP ਜਾਂ SP ਨੇ ਕੁੱਟਮਾਰ ਕੀਤੀ ਹੈ। ਜਾਣਦੇ ਆ ਕੀ ਕਾਰਨ ਰਿਹਾ ਵੀ ਭਾਈ ਬਾਕੀਆਂ ਨਾਲ ਤਾਂ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਮੁੱਖ ਮੰਤਰੀ ਸਾਹਿਬ ਨੇ, ਪਰ ਇਹਨਾਂ ਦੇ ਡਾਂਗ ਵਾਹੀ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਤਾਂ ਆਪਣਾ ਨਾਮ ਦੱਸਿਓ, ਆਪਣਾ ਕਿੱਤਾ ਦੱਸਿਓ ਤੇ ਇੱਥੇ ਕੀ ਕਰਨ ਆਏ ਸੀ ਉਹ ਦੱਸਿਓ। ਮੇਰਾ ਨਾਮ ਪ੍ਰਿੰਸ ਪਲਿਆਲ ਗੜਦੀ ਵਾਲਾ। ਮੈਂ ਇੱਕ ਅਧਿਆਪਕ ਵਜੋਂ ਕਿੱਤਾ ਕਰਦਾ ਤੇ ਮੈਂ ਜ਼ਿਲ੍ਹਾ ਵਾਈਸ ਪ੍ਰਧਾਨ ਆ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਦਾ। ਠੀਕ ਹੈ। ਹਾਂਜੀ। ਤੇ ਇੱਥੇ ਤੁਸੀਂ ਕੀ ਕਰਨ ਆਏ ਸੀ? ਕਿਉਂਕਿ ਇੱਥੇ ਤਾਂ ਮੁੱਖ ਮੰਤਰੀ ਆ ਰਹੇ ਸੀ, ਤੁਸੀਂ ਪੜਾਉਣੇ ਹੋ, ਤੁਹਾਡਾ ਕਿੱਤਾ ਹੈ, ਤੇ ਅੱਜ ਇੱਥੇ ਕਿਸ ਸਿਲਸਿਲੇ ਨਾਲ ਆਏ ਸੀ? ਅਸੀਂ ਸੰਵਿਧਾਨ ਦੇ ਥਰੂ ਇਹਨਾਂ ਕੋਲ ਆਪਣਾ ਹੱਕ ਮੰਗਣ ਆਏ ਸੀ, ਜਿਹੜਾ ਇਹਨਾਂ ਨੇ 4 ਸਾਲ ਪਹਿਲੇ ਸਾਡੇ ਨਾਲ ਲਿਖਤੀ ਇੱਕ ਵਾਅਦਾ ਕੀਤਾ ਸੀ ਭਾਜੀ। ਨੋਟੀਫਿਕੇਸ਼ਨ ਉਹਦਾ ਹੋ ਚੁੱਕਾ, ਉਹਨਾਂ ਨੇ ਲਾਗੂ ਨਹੀਂ ਕੀਤਾ। ਅਸੀਂ ਇਹਨਾਂ ਨੂੰ ਆਹੀ ਪੁੱਛਦੇ ਆ ਬਾਰ-ਬਾਰ ਜਿੱਥੇ ਜਾਂਦੇ ਆ ਕਿ ਭਾਈ ਇਹਦਾ ਕੀ ਬਣਿਆ, ਆ ਕਾਗਜ਼ ਅਸੀਂ ਕੀ ਕਰਨਾ। ਇਸ ਚੀਜ਼ ਤੋਂ ਬਿਲਕੁਲ ਭੱਜਣ ਦੇ ਇਹਨਾਂ ਨੇ ਆਪ ਲਿਖ ਕੇ ਦਿੱਤਾ ਸੀਗਾ। ਹਿਮਾਚਲ ਵੋਟਾਂ ਸੀਗੀਆਂ ਨੇ ਕਿ ਅਸੀਂ ਤੁਹਾਨੂੰ ਮੁਲਾਜ਼ਮਾਂ ਨੂੰ ਦੀਵਾਲੀ ਤੇ ਗਿਫਟ ਦਿੱਤਾ, ਪੁਰਾਣੀ ਪੈਨਸ਼ਨ ਬਹਾਲ ਹੋ ਗਈ ਆ। ਜਦ ਹੁਣ ਅਸੀਂ ਪੁੱਛਣ ਜਾਂਦੇ ਆ ਤੇ ਜਾਂ ਸਾਨੂੰ ਜੇਲ੍ਹਾਂ 'ਚ ਕਰ ਦਿੰਦੇ ਆ, ਜੇ ਸੰਘਰਸ਼ 'ਚ ਜਾਂਦੇ ਆ MLA ਮੰਤਰੀ ਕੋਲ ਜਾਂਦੇ ਆ ਕਿ ਭਾਈ ਸਾਡੀ ਮੀਟਿੰਗ ਕਰਾ ਦੇ, ਪ੍ਰਸ਼ਾਸਨ ਨੂੰ ਕਹਿੰਦੇ ਆ। ਅਸੀਂ ਤਾਂ ਆਹੀ ਕਹਿ ਸਕਦੇ ਆ, ਉਹ ਮੀਟਿੰਗ ਨਹੀਂ ਕਰਾਉਂਦੇ, ਉਹ ਕਹਿੰਦੇ ਪ੍ਰੋਟੋਕਾਲ 'ਚ ਮੀਟਿੰਗ ਹੈ ਨਹੀਂ। ਤੇ ਮੈਂ ਆਹੀ ਪੁੱਛਣਾ ਚਾਹੁੰਦਾ, ਤੁਸੀਂ ਆਮ ਆਦਮੀ ਪਾਰਟੀਆਂ, ਆਮ ਬੰਦੇ ਨੇ ਤੁਹਾਨੂੰ ਵੋਟਾਂ ਪਾਈਆਂ, ਅਸੀਂ ਮੁਲਾਜ਼ਮਾਂ ਨੇ ਰੱਜ ਕੇ ਇਹਨਾਂ ਨੂੰ ਵੋਟਾਂ ਪਾਈਆਂ ਭਾਜੀ। ਅੱਜ ਅਸੀਂ ਉਹੀ ਆਪਣਾ ਜਾਣੀ ਕਿ ਜਾਨ ਲੁਕਾਉਣੇ ਵਾਲੀ ਗੱਲ ਹੋਈ ਪਈ ਆ ਜਿੱਦਾਂ ਸਾਡੇ ਨਾਲ ਨੇ ਅੱਜ ਕੀਤੀ ਆ। ਮੈਂ ਕਹਿੰਦਾ ਕਿ ਇਤਿਹਾਸ ਰਾਜ ਦਿੱਤਾ ਜੇ ਸਰਕਾਰ ਨੇ। ਕਹਿੰਦੇ ਸਾਡੀ ਜੇ ਸਰਕਾਰ ਦੇ ਵਿੱਚ ਰੈਲੀਆਂ ਮੁਜ਼ਾਹਰੇ ਨਹੀਂ ਹੋਣਗੇ, ਰੈਲੀਆਂ ਮੁਜ਼ਾਹਰੇ ਨਹੀਂ ਹੈਗੇ ਇਹਨਾਂ ਦੇ, ਤਾਂ ਮਾਰਨ ਤੇ ਉਤਰੇ ਪਏ ਆ। ਕੀ ਕੀਤਾ ਕੀ ਤੁਹਾਡੇ ਨਾਲ ਅੱਜ? ਜਿੱਦਾਂ ਹੀ ਮੈਂ ਆਪਣੀ ਗੱਡੀ 'ਚੋਂ ਉਤਰਨਾ ਸੀਗਾ, ਇਹਨਾਂ ਨੂੰ ਪਹਿਲੇ CID ਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਆ ਜੀ ਆ ਮੁੰਡਾ ਪ੍ਰਧਾਨ। ਮੈਂ ਬਾਹਰ ਨਿਕਲਿਆ, SP ਸਾਹਿਬ ਉੱਥੇ ਸੀਗੇ 70-80 ਬੰਦੇ। ਕੀ ਨਾਮ ਹੈ SP ਸਾਹਿਬ ਦਾ? SP ਸਾਹਿਬ ਮੈਂ ਨਾਂ ਨਹੀਂ ਪੜਿਆ, ਆ ਭਾਜੀ ਹੁਣੀ ਦੱਸਦੇ, ਮੇਜਰ ਸਿੰਘ। ਉਹਨਾਂ ਨੇ ਨਿਕਲੇ ਮੈਂ ਬਾਹਰ ਉੱਠ ਕੇ ਨਾਰਾ ਮਾਰਿਆ ਪੰਜਾਬ ਸਰਕਾਰ ਮੁਰਦਾਬਾਦ, ਸਾਡੀ ਪੁਰਾਣੀ ਪੈਨਸ਼ਨ ਕੀਤੀ ਜਾਵੇ ਬਹਾਲ। ਉਹਨਾਂ ਨੇ ਕਿਹਾ ਤੂੰ ਪੰਜਾਬ ਸਰਕਾਰ ਦਾ ਨਾਰਾ ਕਿਉਂ ਮਾਰਨੀ ਆ? ਮੁਲਾਜ਼ਮਾਂ ਨੇ, DSP ਸਾਹਿਬ ਵੀ ਸੀਗੇ 2-3 ਵਿੱਚ। ਇਹ ਡੈਮੋਕ੍ਰੈਟਿਕ ਨਹੀਂ ਇਹ ਕੰਮ ਕਿਉਂ ਮਾਰ? ਮੈਂ ਕਿਹਾ ਕਿ ਭਾਜੀ ਸਾਡਾ ਹੱਕ ਆ, ਹੱਕ ਕਰਨ ਦੀ ਗੱਲ ਆ। ਮੇਰੇ ਨਾਲ ਹੀ 3 ਬੰਦੇ ਸੀ, ਇਹਨਾਂ ਨੇ ਸਾਡੇ ਘਸੁੰਨ ਮੁੱਕੇ ਮਾਰ ਕੇ ਸਾਨੂੰ ਵਿੱਚ ਬਿਠਾਇਆ ਗੱਡੀ ਦੇ ਵਿੱਚ। ਸਾਨੂੰ ਕਹਿੰਦੇ ਤੁਸੀਂ ਲੋਕਤੰਤਰ ਦੇ ਥਰੂ ਰੈਲੀ ਕਰ ਨਹੀਂ ਸਕਦੇ, ਅਸੀਂ ਤੁਹਾਡੇ ਤੇ ਪਰਚਾ ਦੇਵਾਂਗੇ, 10 ਦਿਨ ਤੁਹਾਨੂੰ ਜੇਲ੍ਹ 'ਚ ਰੱਖਾਂਗੇ। ਇਹਨਾਂ ਨੂੰ ਮੈਂ ਆਹੀ ਪੁੱਛਣਾ ਚਾਹੁੰਦਾ ਕਿ ਲੋਕਤੰਤਰ ਦੇ ਵਿੱਚ, ਸੰਵਿਧਾਨ ਦੇ ਵਿੱਚ ਸਾਡਾ ਹੱਕ ਆ ਕਿ ਹੱਕ ਦੇ ਥਰੂ ਅਸੀਂ ਆਪਣੀ ਬਾਤ ਚੱਕ ਸਕਦੇ ਆ। ਜੇ ਅਸੀਂ ਬਾਤ ਚੱਕਦੇ ਆ, ਅੱਜ ਮਾਰਨ ਤੇ ਆਏ ਪਏ ਆ। ਮੈਂ ਪਰਸਨਲੀ ਤੁਹਾਨੂੰ ਦੱਸਣਾ ਚਾਹੁੰਦਾ, ਮੇਰੇ ਘਰ ਵੀ 3 ਵਾਰੀ ਪੁਲਿਸ ਆ ਗਈ ਆ। ਹਾਂਜੀ। ਮੇਰੀ ਵਾਈਫ ਨੂੰ ਕਹਿੰਦੇ ਕਿ ਅਸੀਂ ਵਾਈਫ ਮੇਰੀ ਨੂੰ ਕਹਿੰਦੇ ਕਿ ਅਸੀਂ ਮਾਸਟਰ ਤੇ ਪਰਚਾ ਦੇਣਾ ਪ੍ਰਿੰਸ ਤੇ। ਮੈਂ ਦੱਸਣਾ ਚਾਹੁੰਦਾ ਮੈਂ ਕਿਹੜਾ ਜੁਰਮ ਕੀਤਾ, ਮੈਂ ਸਿਰਫ ਜੁਰਮ ਆਹੀ ਕੀਤਾ ਕਿ ਕਾਲਾ ਝੰਡਾ ਦਿਖਾਣਾ ਸੀ ਨਾ ਆ ਜਿਹੜਾ। ਉਹਦੇ ਕਰਕੇ ਆ ਕੋਈ AK-47 ਨਹੀਂ ਆ। ਜੇ ਤੁਹਾਨੂੰ ਲੱਗਦਾ ਕਿ ਅਸੀਂ ਕੋਈ ਡਾਂਗ ਲੈ ਕੇ ਰਫਲ ਲੈ ਕੇ ਆ ਸੀਗਾ ਸਾਡੇ ਕੋਲ, ਅਸੀਂ ਆਹੀ ਦਿਖਾਣ ਆਏ ਸੀਗੇ। ਵਿਰੋਧ ਦਰਜ ਕਰਾਉਂਦੇ ਆ ਸ਼ਾਂਤਮਈ ਢੰਗ ਦੇ ਨਾਲ। ਇਹੀ ਤੁਹਾਡੀ AK-47 ਹੈ ਸ਼ਾਇਦ, ਉਹਨਾਂ ਨੂੰ ਡਰ ਲੱਗਦਾ। ਹਾਂਜੀ। ਉਹਦੇ ਵਿੱਚੋਂ ਦੇਖੋ ਜੀ ਇਹਨਾਂ ਨੇ ਸਾਡੇ ਨਾਲ ਬਹੁਤ ਬਰੀਕੀ ਕੀਤੀ। ਸਾਡੇ 80-90 ਦੇ ਮੁਲਾਜ਼ਮ ਸੀਗੇ, ਸਾਰੇ ਗ੍ਰਿਫਤਾਰ ਹਾਜੀਪੁਰ ਥਾਣੇ ਵੀ ਗਏ ਆ, ਇੱਥੇ ਵੀ 80-90 ਜਾਣੇ। ਤੁਸੀਂ ਦੱਸੋ ਕਿ ਇੱਕ ਲੋਕਤੰਤਰ ਦਾ ਇਹ ਦੱਸੋ ਕਿ ਕੁੱਟਮਾਰ ਜਿੱਥੇ ਕੀਤੀ ਹੈ ਉੱਥੇ ਕਿੰਨੇ ਜਾਣੇ ਸੀ? 80-90 ਜਾਣੇ ਸੀ? ਨਹੀਂ, ਉੱਥੇ 3 ਜਾਣੇ ਸੀਗੇ। ਕੌਣ? ਆ ਬਾਈ ਵੀ ਤੁਹਾਡੇ ਨਾਲ? ਤੁਸੀਂ ਸੀਗੇ? ਤੁਹਾਡੇ ਨਾਲ ਵੀ ਕੁੱਟਮਾਰ ਹੋਣੀ ਸੀ? ਹਾਂਜੀ ਬਿਲਕੁਲ ਜੀ। ਬਾਈ ਜੀ ਤੁਹਾਡੇ ਨਾਲ ਵੀ ਕੁੱਟਮਾਰ? ਹਾਂਜੀ ਬਹੁਤ। ਕੁੱਟਮਾਰ ਕਰਨ ਵਾਲਾ ਸੀਨੀਅਰ ਅਧਿਕਾਰੀ ਕੌਣ ਸੀ? SP ਦੇ ਨਾਲ ਉਹਨੇ ਬੰਦੇ 2 ਬੰਦੇ ਸੀ। ਹਾਂਜੀ, ਠੀਕ ਹੈ। ਉਹਨਾਂ ਨੇ ਕੁੱਟਮਾਰ ਕੀ ਕਹਿ ਕੇ ਕੁੱਟਮਾਰ ਕਰ ਰਹੇ ਸੀ?
ਇੱਕ ਕਿਸਮ ਦੀ ਜਿੱਦਾਂ ਡਿਕਟੇਟਰਸ਼ਿਪ ਆਉਂਦੀ, ਪਿੱਛੋਂ ਆਰਡਰ ਆਏ ਹੁੰਦੇ ਆ ਕਿ ਇਹ ਬੰਦੇ ਨੂੰ ਮਾਰਨਾ ਹੀ ਮਾਰਨਾ ਆ। ਯਾਨੀ ਕਿ ਇੱਕ ਸਾਡੇ ਡੈਮੋਕ੍ਰੇਸੀ ਦਾ ਕੋਈ ਹੱਕ ਨਹੀਂ ਹੈਗਾ ਕਿ ਅਸੀਂ ਆਪਣੇ ਜਿਹੜੇ ਸਾਡੇ ਅਧਿਕਾਰ ਹੈਗੇ ਅਸੀਂ ਸਰਕਾਰ ਦੇ ਮੂਹਰੇ ਰੱਖ ਸਕੀਏ। ਬਿਲਕੁਲ ਇਹ ਜਿਹੜੀ ਇਹ ਸਰਾਸਰ ਜਿਹੜੀ ਆ ਤਾਨਾਸ਼ਾਹੀ ਹੈਗੀ ਆ। ਇਹ ਤਾਨਾਸ਼ਾਹੀ ਹੈ ਇਹ ਕਿਸਮ ਦਾ। ਤੁਸੀਂ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਹੋ, ਤੁਸੀਂ ਟੀਚਰ ਹੋ, ਤੁਸੀਂ ਬੱਚੇ ਨੂੰ ਇਹ ਚੀਜ਼ਾਂ ਸਿਖਾਉਂਦੇ ਹੋ ਵੀ ਭਾਈ ਤੁਹਾਡਾ ਹੱਕ ਤੇ ਤੁਹਾਡੀ ਰਿਸਪੌਂਸਿਬਿਲਿਟੀ ਕੀ ਹੈ, ਡਿਊਟੀ ਹੁੰਦੀ ਹੈ ਹਨਾ, ਤੇ ਫਰਜ਼ ਹੁੰਦੇ ਨੇ ਹਨਾ। ਦੋਵੇਂ ਚੀਜ਼ਾਂ ਦੇ ਵਿੱਚ ਫਰਜ਼ ਕਹਿ ਲਈਏ ਤੇ ਅਧਿਕਾਰਾਂ 'ਚ ਫਰਕ ਹੁੰਦਾ। ਜੇ ਤੁਹਾਡੇ ਹੱਕ ਨੇ ਤੇ ਤੁਹਾਡਾ ਫਰਜ਼ ਵੀ ਬਣਦਾ, ਜੇਕਰ ਤੁਹਾਡੇ ਫਰਜ਼ ਨੇ ਤਾਂ ਤੁਹਾਡਾ ਹੱਕ ਵੀ ਬਣਦਾ। ਤੁਹਾਡਾ ਜਿਹੜਾ ਫਰਜ਼ ਹੈ ਉਹ ਤੁਸੀਂ ਅਦਾ ਕਰਨਾ, ਪਰ ਜਿਹੜਾ ਤੁਹਾਡਾ ਹੱਕ ਬਣਦਾ ਉਹ ਤੁਸੀਂ ਲੈਣ ਦੇ ਲਈ ਜੇ ਆਵਾਜ਼ ਚੱਕਦੇ ਹੋ ਤਾਂ ਉਹ ਤੁਹਾਡੇ ਤੇ ਡਾਂਗ ਫਿਰੂਗੀ। ਫਿਰ ਇਹ ਮੈਂ ਤੁਹਾਨੂੰ ਆ ਦੱਸਣ ਚਾਹੁੰਦਾ, ਆਮ ਆਦਮੀ ਅੰਬੇਦਕਰ ਸਾਹਿਬ ਦੀ ਫੋਟੋ ਲਾਈ ਆ, ਭਗਤ ਸਿੰਘ ਦੀ ਲਾਈ ਆ, ਗੱਲਾਂ ਰੰਗਲੇ ਪੰਜਾਬ ਦੀਆਂ ਕਰ ਰਹੇ ਆ। ਇਹਨਾਂ ਨੇ ਸਾਰਿਆਂ ਨੇ ਕੰਗਲਾ ਕਰ ਦਿੱਤਾ। ਇਹਨਾਂ ਨੂੰ ਆ ਨਹੀਂ ਪਤਾ ਮੁਲਾਜ਼ਮ ਸਰਕਾਰ ਬਣਾਉਂਦੇ ਹੁੰਦੇ ਆ, ਮੁਲਾਜ਼ਮ ਹੀ ਸਰਕਾਰ ਸਿੱਟ ਦਿੰਦੇ ਹੁੰਦੇ ਆ। ਮੁਲਾਜ਼ਮਾਂ ਨੇ ਲੋਕਾਂ 'ਚ ਵਿਚਰਨਾ ਹੀ, ਹਰ ਸਕੂਲ 'ਚ ਹੀ ਘੁੰਮੀਦਾ। ਅਸੀਂ ਹਵਾ ਬਣਾਉਣੀ ਹੁੰਦੀ, ਅਸੀਂ ਇਹਨਾਂ ਦੀ ਹਵਾ ਕੱਢਣੀ ਹੁੰਦੀ ਆ। ਇਹਨਾਂ ਦੱਸਣਾ ਚਾਹੁੰਦਾ, ਸਾਡੇ ਨਾਲ ਬਾਦਲ ਸਾਹਿਬ ਨੇ ਪੇਚਾ ਪਾਇਆ, ਉਹ ਨਹੀਂ ਰਹੇ। ਕੈਪਟਨ ਸਾਹਿਬ ਸੀ, ਉਹ ਨਹੀਂ ਰਹੇ। ਇਹਨਾਂ ਨੂੰ ਇੱਕ ਭੁਲੇਖਾ ਕਿ ਮੁਲਾਜ਼ਮਾਂ ਨਾ ਡੀਏ ਦੇਣ ਦੇ, ਕੁਝ ਨਹੀਂ ਦੇਣ ਦੇ, ਸਿਰਫ ਧੱਕਾ ਕਰਨ ਦੇ। ਗੁੰਡਾ ਦਾ ਕਿ ਲੋਕਤੰਤਰ ਦਾ ਘਾਣ ਕਰਤਾ, ਗੁੰਡਾਗਰਦੀ ਤੇ ਉਤਰੇ ਪਏ ਆ। 2022 ਚ ਕਿੱਦਾਂ ਦਾ ਸਮਰਥਨ ਤੁਸੀਂ ਕੀਤਾ ਸੀ ਆਮ ਆਦਮੀ? ਅਸੀਂ ਇਹਨਾਂ ਨੂੰ ਖੁੱਲ ਕੇ ਵੋਟਾਂ ਪਈਆਂ ਸਾਡੇ ਮੁਲਾਜ਼ਮਾਂ ਨੇ। ਅੱਜ ਅਸੀਂ ਆਪਣੇ ਮੂੰਹ ਨਾਲ, ਆਪਣੇ ਹੱਥਾਂ ਨਾਲ ਆਪਣੇ ਮੂੰਹ ਦੇ ਚਪੇੜਾਂ ਮਾਰਦੇ ਆ। ਕਿਹੜੇ ਮਾੜੇ ਟਾਈਮ ਤੇ ਇਹਨਾਂ ਨੂੰ ਵੋਟਾਂ ਪਾਤੀਆਂ ਜਿਹੜਾ ਅੱਜ ਸਾਨੂੰ ਸਿੱਟਾ ਭੁਗਤਣਾ ਪੈਂਦਾ। ਅਸੀਂ ਠੋਕ ਕੇ ਵੋਟਾਂ ਪਾਈਆਂ ਸੀਗੀਆਂ ਕਿ ਆਮ ਆਦਮੀ ਕੁਝ ਕਰਨਗੇ। ਅਗਲੀਆਂ ਸਰਕਾਰਾਂ ਤੋਂ ਵੀ ਵੱਡਾ ਘਾਣ ਕਰ ਦਿੱਤਾ ਨੇ ਪੰਜਾਬ ਦੇ ਉੱਤੇ। ਤੁਸੀਂ ਕਰਜ਼ੇ ਦੀ ਗੱਲ ਦੇਖ ਲਓ, ਕਿੰਨਾ ਕਰਜ਼ਾ ਹੋ ਗਿਆ। ਕਿਸਾਨ ਦੇਖ ਲਓ ਰੋੜਾਂ ਤੇ ਆ। ਆਮ ਲੋਕਾਂ ਨਾਲ ਜੇ ਅੱਜ ਅਸੀਂ ਮੁਲਾਜ਼ਮ ਆ, ਸਾਨੂੰ ਉਹ ਪਰਚੇ ਨਹੀਂ ਧਮਕੀਆਂ ਦਿੰਦੇ ਆ। ਜੇ ਆਮ ਆਦਮੀ ਇਹਨਾਂ ਦੇ ਮਾੜਾ ਵੀ ਕੋਈ ਆਮ ਬੰਦਾ ਕੋਈ ਗੱਲ ਕਰੇ ਤੇ ਪਰਚਾ ਸਵੇਰੇ ਹੀ ਹੋ ਜੂ। ਲਿਖਤੀ ਆ। ਕੋਈ ਮੈਂ ਉਦਾਂ ਨਹੀਂ ਕਹਿ ਰਿਹਾ, ਇੰਨਾ ਧੱਕਾ ਸਾਡੇ ਨਾਲ ਕਰ ਰਹੇ ਆ। ਅਸੀਂ ਵੀ ਇੱਕ ਸਰਕਾਰ ਦਾ ਅੰਗ ਆ। ਹੁਣ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਸਟੇਜ ਤੋਂ ਸੁਣ ਰਹੇ ਸੀ, ਬਹੁਤ ਚੰਗਾ ਲੱਗਦਾ ਹੈ। ਜਦੋਂ ਆਮ ਵਿਅਕਤੀ ਕੋਈ ਸੁਣਦਾ ਉਹਨੂੰ ਲੱਗਦਾ ਵੀ ਯਾਰ ਇਹ ਹੈ ਸਾਡੇ ਸੁਪਨਿਆਂ ਦਾ ਅਸਲੀ ਮੁੱਖ ਮੰਤਰੀ। ਜਿੱਦਾਂ ਉਹ ਗੱਲਾਂ ਕਰਦੇ ਸੀ, ਭਾਈ ਮੈਂ ਤੁਹਾਡੇ ਚੋਂ ਆਇਆ, ਮੈਂ ਤੁਹਾਡੇ ਲਈ ਆਹ ਕੀਤਾ, ਪੁਰਾਣਿਆਂ ਨੇ ਤੁਹਾਨੂੰ ਇਦਾਂ ਲੁੱਟਿਆ, ਇਹ ਤਾਂ ਦਵਾਈ ਲੈਣ ਅਮਰੀਕਾ ਤੋਂ ਜਾਂਦੇ ਨੇ, ਅਸੀਂ ਤੁਹਾਡੇ ਵਿੱਚ ਆ, ਅਸੀਂ ਇੱਥੋਂ ਆ। ਹਾਲਾਂਕਿ ਇਹ ਵੀ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਜਾਂ ਹੋਰ ਕੋਈ ਮੰਤਰੀ ਜਾਂ ਇਹਨਾਂ ਦਾ ਐਮਐਲਏ ਅੱਜ ਤੱਕ ਅਸੀਂ ਜਿਹੜੇ ਇਹਨਾਂ ਦੇ ਵੱਲੋਂ ਮੁਹੱਲਾ ਕਲੀਨਿਕ ਬਣਾਏ ਆ ਉੱਚੋਂ ਦਵਾਈ ਲੈਂਦੇ ਨਹੀਂ ਦੇਖੇ। ਇਹ ਵੀ ਸਿੱਧਾ ਫੋਰਟਿਸ ਨੂੰ ਭੱਜਦੇ ਨੇ ਜਦੋਂ ਵੀ ਕੁਝ ਹੁੰਦਾ। ਪਰ ਜਦੋਂ ਗੱਲਾਂ ਸੁਣਦੇ ਆ ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਸਾਨੂੰ ਇਹੋ ਜਿਹੇ ਲੱਗਦੇ ਨੇ ਵੀ ਭਾਈ ਇਦਾਂ ਦਾ ਤਾਂ ਮੁੱਖ ਮੰਤਰੀ ਕਦੀ ਨਹੀਂ ਆਇਆ। ਅੱਖਾਂ 'ਚੋਂ ਹੰਝੂ ਆ ਜਾਂਦੇ ਬੀਬੀਆਂ ਦੇ। ਹੁਣ ਮੈਂ ਦੱਸਾਂ ਕੀ ਆ, ਉਹ ਇੱਕ ਕਲਾਕਾਰ ਆ। ਕਲਾਕਾਰ ਦਾ ਮਨ ਹੁੰਦਾ ਕਿ ਤੁਹਾਨੂੰ ਕਲਾਕਾਰੀ ਦਿਖਾਣੀ। ਆਮ ਬੰਦਾ ਉਹਨੂੰ ਦੇਖ ਕੇ ਭਾਵੁਕ ਹੋ ਜਾਂਦਾ। ਕਲਾਕਾਰ ਦੀ ਪਰਫਾਰਮੈਂਸ ਮੈਂ ਕਹਿੰਦਾ 100 ਦੇ ਵਿੱਚੋਂ 120 ਨੰਬਰ ਆ ਉਹਨਾਂ ਦੀ। ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਕਲਾਕਾਰ ਦੀ ਤੌਰ ਤੇ। ਜੇ ਮੰਨ ਲਓ ਸੀਐਮ ਦੇ ਤੌਰ ਤੇ ਮੈਂ ਕਹਿੰਦਾ 0 ਤੋਂ ਵੀ ਪਿੱਛੇ ਲੈ ਜਾਓ, ਕੋਈ ਨੰਬਰ ਹੈ ਨਹੀਂ ਹੋ ਰਿਹਾ। ਕਿਉਂਕਿ ਉਹ ਸਿਰਫ ਇੱਕ ਚੁਟਕਲੇ ਗਾਉਂਦੇ ਆ। ਲੋਕੀ ਸਵੇਰੇ ਦੇਖਦੇ ਸੀਐਮ ਸਾਹਿਬ ਨੇ ਚੁਟਕਲਾ ਕਰ ਦਿੱਤਾ, ਅਸੀਂ ਦੇਖ ਲਿਆ। ਜੇ ਕੋਈ ਉਹਨੇ ਵੋਟਾਂ ਦੇ ਵਿੱਚ ਕਰਨਾ ਕੁਛ, ਵੋਟਾਂ ਦੇ ਵਿੱਚ ਕਰਨਾ ਕੁਛ ਨਹੀਂ ਕਰਨਾ ਨੇ। ਆ ਸਿਰਫ ਤਾਂ ਸਿਰਫ ਚੁਟਕਲਿਆਂ ਦੀ ਸਰਕਾਰ ਰਹਿ ਗਈ ਆ। ਗਰਾਊਂਡ ਲੈਵਲ ਤੇ ਬਿਲਕੁਲ 0 ਕੰਮ ਆ। ਇਹਨਾਂ ਨੇ ਬੋਰਡ ਲਾਤੇ ਆ। ਜੀ ਲੱਖਾਂ ਰੁਪਏ ਖਰਚਦੇ ਆ ਬੋਰਡਾਂ ਤੇ, ਮਸ਼ਹੂਰੀ ਦੇ ਉੱਤੇ। ਇਹਨਾਂ ਨੇ ਕਿਤੇ ਨਾ ਕਿਤੇ ਮਸ਼ਹੂਰੀ ਕਰਦੇ ਆ। ਗਰਾਊਂਡ ਲੈਵਲ ਤੇ ਇਹਨਾਂ ਨੇ ਕਿਸੇ ਦੀ ਫਰਿਆਦ ਨਹੀਂ ਸੁਣੀ। ਅੱਜ ਤੁਸੀਂ ਸੜਕਾਂ ਦੇ ਲੋ, ਸੜਕਾਂ ਵੇਖੋ ਖਿਲਰੀਆਂ ਪਈਆਂ, ਹਰ ਜਗ੍ਹਾ ਖਲਾਰਾ। ਇਹਨਾਂ ਨੂੰ ਤੁਸੀਂ ਦੱਸੋ ਭਾਜੀ ਕਿ 4 ਸਾਲ ਪਹਿਲੇ ਇਹਨਾਂ ਨੇ ਸਾਡਾ ਲਿਖਤੀ ਵਾਅਦਾ ਕੀਤਾ, ਨੋਟੀਫਿਕੇਸ਼ਨ ਕਰਕੇ ਮੁੱਕਰੀ ਜਾਂਦੇ ਆ। ਇਹਨਾਂ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਸੱਥਾਂ ਦੇ ਵਿੱਚ ਆ ਕੇ ਕਹਿੰਦਾ ਸੀ ਪੁਰਾਣੀ ਪੈਨਸ਼ਨ ਬਹਾਲ ਆ। ਇਹ ਤੁਹਾਡੀਆਂ ਚੀਜ਼ਾਂ ਕੀਤੀਆਂ ਗਈਆਂ ਗੱਲਾਂ ਦਾ ਫਾਇਦਾ ਤਾਂ ਇਹਨਾਂ ਨੇ ਹਿਮਾਚਲ ਇਲੈਕਸ਼ਨਸ, ਗੁਜਰਾਤ ਇਲੈਕਸ਼ਨਸ, ਗੋਆ 'ਚ ਇਲੈਕਸ਼ਨ, ਹਰੇਕ ਜਗ੍ਹਾ ਤੁਹਾਡਾ ਗੁਣਗਾਨ ਵੀ ਕਰਦੇ ਨੇ। ਇਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਅਸੀਂ ਜਦੋਂ ਸਾਡੇ ਪੰਜਾਬ 'ਚ ਹੜ੍ਹ ਆਏ ਨੇ 50-50 ਹਜ਼ਾਰ ਰੁਪਇਆ ਮੁਆਵਜ਼ਾ ਪ੍ਰਤੀ ਖੇਤ ਦਿੱਤਾ। ਪਰ ਉਹ ਤਾਂ ਸਾਰੇ ਵਿਚਾਰੇ ਉੱਥੇ ਹਰੀਕੇ ਪੱਤਣ ਹੈੱਡ ਤੇ ਚੜ ਕੇ ਬੈਠੇ ਹੋਏ ਸੀ। ਦੇਖੋ ਇਹਨਾਂ ਨੇ ਇਹ ਕਿਹਾ ਸੀ ਕਿ ਮੈਂ ਮਰੀ ਮੁਰਗੀ ਦੇ ਵੀ ਪੈਸੇ ਦਿਆਂਗਾ, ਸੀਐਮ ਸਾਹਿਬ ਨੇ। ਤਾਂ ਦੇਖੋ ਮੁਆਵਜ਼ਾ ਕੋਈ ਨਹੀਂ ਮਿਲ ਰਿਹਾ, ਲੋਕ ਮਗਰ ਘੁੰਮ ਰਹੇ ਆ। ਸਿਰਫ ਇਹ ਕਿਕਲੀਆਂ ਸੁਣਾਉਣ ਨਾਲ, ਜਿੱਦਾਂ ਅੱਜ ਇੱਥੇ ਘੋਗਰੇ 'ਚ ਕਿਕਲੀ ਸੁਣਾ ਗਏ ਆ, ਤੇ ਜਿਹੜਾ ਹੈ ਇਹ ਕੋਈ ਕਿਕਲੀਆਂ ਸੁਣਾਉਣ ਨਾਲ ਜਿਹੜਾ ਹੈ ਉਹ ਮਸਲਾ ਹੱਲ ਨਹੀਂ ਹੋਣਾ। ਅਸੀਂ ਸਿਰਫ ਇੱਕੋ ਹੀ ਮੰਗ ਕੀਤੀ ਹੈ, ਜੋ ਭਗਵੰਤ ਮਾਨ ਦੇ ਮਾਤਾ ਜੀ ਪੈਨਸ਼ਨ ਲੈ ਰਹੇ ਪੁਰਾਣੀ, ਉਹਨਾਂ ਦੇ ਡੈਡੀ ਮਹਿੰਦਰ ਸਿੰਘ ਜੀ ਵਾਲੀ। ਅਸੀਂ ਸਿਰਫ ਉਹੀ ਮੰਗ ਕੀਤੀ ਹੈ ਕਿ 1972 ਨਿਯਮ ਅਨੁਸਾਰ ਸਾਨੂੰ ਪੁਰਾਣੀ ਪੈਨਸ਼ਨ ਸਾਡੀ ਬਹਾਲ ਕੀਤੀ ਜਾਏ, ਜੋ ਕਿ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕੀਤੀ ਹੈ। ਤੇ ਇਹਨੂੰ ਸਬਕ ਲੈਣਾ ਚਾਹੀਦਾ ਸਾਡੇ ਮੁੱਖ ਮੰਤਰੀ ਨੂੰ, ਸੁਖਵਿੰਦਰ ਸੁੱਖੂ ਤੋਂ। ਨਹੀਂ ਤਾਂ ਇਹ ਭੁਲੇਖੇ 'ਚ ਹੈ। ਨਹੀਂ ਤਾਂ ਜੈਰਾਮ ਠਾਕਰ ਨੂੰ ਪੁੱਛ ਕੇ ਦੇਖ ਲਵੇ। ਅੱਜ ਵੀ ਉਹ ਕਹਿ ਰਿਹਾ ਕਿ ਮੈਨੂੰ ਜਿਹੜਾ ਮੁਲਾਜ਼ਮਾਂ ਨੇ ਮਾਰਿਆ, OPS ਨੇ ਮਾਰਿਆ ਮੈਨੂੰ। OPS ਦਾ ਮੁੱਦਾ ਕੋਈ ਛੋਟਾ ਮੁੱਦਾ ਨਹੀਂ ਹੈ। ਅੱਜ ਕਈ ਸਟੇਟਾਂ ਦੇ ਵਿੱਚ ਜਿਹੜਾ ਹੈ ਉਹ ਦੇਸ਼ ਵਿਆਪੀ ਮੁੱਦਾ ਹੈ। ਕਈ ਸਟੇਟਾਂ ਦੇ ਵਿੱਚ ਪੈਨਸ਼ਨ ਪੁਰਾਣੀ ਬਹਾਲ ਹੋ ਚੁੱਕੀ ਹੈ। ਇੱਕ ਹੋਰ ਚੀਜ਼ ਹੈ, ਜਦੋਂ ਇਹ ਮੁਲਾਜ਼ਮ ਨੇ, ਤੁਸੀਂ ਟੀਚਰ ਹੋ, ਜਦੋਂ ਇਹ ਚੀਜ਼
ਕੋਈ ਵੀ ਦੇਸ਼ ਦੇ ਵਿੱਚ ਸੈਂਸੈਕਸ ਕਰਨਾ ਹੁੰਦਾ ਜਿੱਦਾਂ ਹੁਣ ਜਨਗਣਨਾ ਵਾਲੀ ਤਿਆਰੀ ਹੈ ਨਾ, ਜਾਂ SIR ਕਰਨੀ ਹੈ, ਉਸ ਲਈ ਤਾਂ ਤੁਸੀਂ ਲੱਭਦੇ ਹੋ ਵੀ ਤੁਹਾਡੇ ਤੋਂ ਡਿਊਟੀਆਂ ਲੈਣੀਆਂ ਨੇ ਵੀ ਭਾਈ ਤੁਸੀਂ BLO ਵੀ ਹੋ, ਤੁਸੀਂ ਸਾਰਾ ਕੁਝ ਹੋ, ਤੁਸੀਂ ਦੇਖਣਾ। ਹੁਣ ਅਸੀਂ ਹੋਰ ਸਟੇਟਾਂ 'ਚ ਵੈਸੇ ਦੇਖ ਰਹੇ ਹਾਂ, ਇੱਥੇ ਰੱਬ ਨਾ ਕਰੇ ਇਹੋ ਜਿਹੀ ਘਟਨਾ ਵਾਪਰੇ, ਮੈਂ ਹੋਰ ਸਟੇਟਾਂ 'ਤੇ ਦੇਖ ਰਿਹਾ ਉੱਥੇ ਲੂ ਇੰਨੀ ਵਗ ਰਹੀ ਹੈ, ਉਹਦੇ ਵਿੱਚ ਜਿਹੜੇ ਡਿਊਟੀਆਂ ਕਰ ਰਹੇ ਮੁਲਾਜ਼ਮ ਨੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਫਿਰ ਤੁਸੀਂ ਜਦ ਇੰਨਾ ਕੁਝ ਕਰਦੇ ਹੋ ਸੈਂਟਰ ਦੀ ਸਰਕਾਰ ਦੇ ਲਈ, ਪੰਜਾਬ ਦੀ ਸਰਕਾਰ ਦੇ ਲਈ, ਫਿਰ ਤੁਹਾਡਾ ਮੁੱਲ ਪਾਇਆ ਕਿਉਂ ਨਹੀਂ ਜਾਂਦਾ? ਇਹ ਤੁਸੀਂ ਇੰਨੇ ਜ਼ਿਆਦਾ ਮਤਲਬ ਕਿ ਉਹਨਾਂ ਦੇ ਚਹੇਤੇ ਨਹੀਂ ਰਹਿ ਗਏ, ਸਿਰਫ ਕੰਮ ਕਰਨ ਲਈ ਹੋ ਤੁਸੀਂ। ਜੇ ਵੋਟਾਂ ਹੈ ਉੱਥੇ ਤੁਹਾਡੀ ਸੇਵਾ ਲੈ ਲੈਣੀ ਹੈ, ਜੇ ਸੈਂਸੈਕਸ ਕਰਨਾ ਤਾਂ ਮੈਂ ਆਹੀ ਦੱਸਣਾ ਚਾਹੁੰਦਾ ਇਹਨਾਂ ਨੂੰ, ਸਰਕਾਰ ਨੂੰ ਬਿਲਕੁਲ ਆਹ ਲੱਗਦਾ ਕਿ ਮੁਲਾਜ਼ਮ ਇੰਨੇ ਗਾ। ਮੈਂ ਇਹਨਾਂ ਨੂੰ ਅੰਕੜਿਆਂ ਨਾਲ ਦੱਸਣਾ ਚਾਹੁੰਦਾ ਸਰਕਾਰ ਨੂੰ, ਹਰ ਹਲਕੇ 'ਚ 200 ਪਿੰਡ ਹੋਊਗਾ, ਜੇ 10-10 ਮੁਲਾਜ਼ਮ ਵੀ ਪਿੰਡ 'ਚ ਬੈਠੇ ਹੋਏ, ਪੈਨਸ਼ਨਰ ਬੈਠੇ ਹੋਏ, 100 ਵੋਟ ਜਾਣੀ ਹੈ ਪਿੰਡ ਦੇ ਵਿੱਚੋਂ। ਉਹਦੇ ਨਾਲ ਘਰ ਦੇ ਵੋਟ ਵੀ ਗਿਣੋ, ਘੱਟੋ ਘੱਟ 15,000 ਵੋਟ ਮੁਲਾਜ਼ਮ ਦੀ ਆ। ਐਤਕੀ ਹਾਰ ਜਿੱਤ ਸਿਰਫ 2-2.5-3 ਨਾਲ ਹੋਣੀ ਆ। ਐਤਕੀ ਮੁਲਾਜ਼ਮਾਂ ਨੇ ਇਹਨਾਂ ਦੀ ਜੜ੍ਹਾਂ 'ਚ ਬਹਿਣਾ। ਮੁਲਾਜ਼ਮ ਹਰ ਇੱਕ ਸਰਕਾਰ ਦੀ ਜੜ੍ਹਾਂ 'ਚ ਮੁਲਾਜ਼ਮ ਹੀ ਬਹਿੰਦੇ ਆ। ਇਹਨਾਂ ਨੂੰ ਇੱਕ ਭੁਲੇਖਾ, ਇਹਨਾਂ ਦੇ ਸੁਪਰੀਮੋ ਜਿਹੜੇ ਦਿੱਲੀ ਬੈਠੇ ਹੋ ਆ, ਸਾਰਾ ਭਾਜੀ ਕੰਮ ਤਾਂ ਹੁੰਦਾ ਦਿੱਲੀੋਂ। ਆਹ ਤਾਂ ਸਿਰਫ ਇੱਥੇ ਭੋਗਾਂ ਤੇ ਜਾਣ ਜੋਗੇ ਰਹਿ ਗਏ ਆ, ਜਾਂ ਕਿਕਲੀਆਂ ਸੁਣਾਉਣ ਜੋਗੇ ਰਹਿ ਗਏ ਆ। ਇਹਨਾਂ ਨੂੰ ਜੋ ਦੇਸ਼ ਉੱਤੋਂ ਆਣਾ ਉਹਨੇ ਹੋਣਾ। ਇਹਨਾਂ ਨੂੰ ਆਹ ਨਹੀਂ ਪਤਾ ਕਿ ਅੱਜ ਜੇ ਤੂੰ ਸਾਡੇ ਨਾਲ ਬਰੀਕੀ ਕੀਤੀ ਆ, ਸਾਡੇ ਨਾਲ ਕੁੱਟਮਾਰ ਕੀਤੀ ਆ, ਇਹਨਾਂ ਦਾ ਵੀ ਨੰਬਰ ਆਣੇ ਵਾਲਾ ਭਾਜੀ। ਜੇ ਅੱਜ ਸਾਡੇ ਨਾਲ ਬਰੀਕੀ ਹੁੰਦੀ ਆ, ਉਹ ਰੱਬ ਦੇਖਦਾ। ਜੇ ਆ ਝੂਠ ਹੀ ਮਾਰੀ ਜਾਂਦੇ ਸਟੇਜ ਤੋਂ ਚੜ ਕੇ, ਸਟੇਜ ਤੋਂ ਝੂਠ ਬੜਾ ਵਧੀਆ ਲਗਾਉਂਦੇ ਆ। ਪਿੱਛੇ ਜਦੋਂ ਆਉਂਦੇ ਆ ਤੁਸੀਂ ਸ਼ਾਇਦ ਟਿਊਨਿੰਗ ਦੇ ਦੇਖਣੀ, ਮੇਰਾ ਰੰਗ ਦੇ ਬਸੰਤੀ ਚੋਲਾ, ਕਿਹੜਾ ਇਹਨਾਂ ਨੇ ਕਰ ਦਿੱਤਾ ਇਨਕਲਾਬ ਲਿਆ ਤਾਂ ਮੈਨੂੰ ਦੱਸਣ ਇੱਕ ਵੀ। ਕਿਹੜੀ ਇਹਨਾਂ ਨੇ ਕਿਤੇ ਖੂਨ ਆਪਣਾ ਰੋੜ ਦਿੱਤਾ ਪੰਜਾਬ ਲਈ? ਇਹਨਾਂ ਦਾ ਸਮਾਂ ਤੋਂ ਪੰਜਾਬ ਦਾ ਖੂਨ ਚੂਸ ਲਿਆ ਸਰਕਾਰ ਨੇ। ਆਹ ਕਹਿੰਦੇ ਕਿ ਅਸੀਂ ਪੈਨਸ਼ਨ ਕਿੱਦਾਂ ਦਈਏ, ਇਹਨਾਂ ਨੂੰ ਆਹ ਪੁੱਛਣਾ ਹੋਵੇ ਅਸੀਂ ਪੈਨਸ਼ਨ ਛੱਡ ਦਿੰਦੇ ਆ, ਤੁਸੀਂ ਛੱਡੋ ਆਪਣੀ ਪੈਨਸ਼ਨ। ਮੋਦੀ ਸਰਕਾਰ ਨੂੰ ਵੀ ਕਹਿੰਦੇ ਆ, ਭਗਵੰਤ ਮਾਨ ਨੂੰ ਵੀ ਕਹਿੰਦੇ ਆ, ਤੁਸੀਂ ਆਪ ਤਾਂ ਸਾਰੇ ਭੱਤੇ ਲੈਣ ਨੇ, ਪੁਰਾਣੀਆਂ ਪੈਨਸ਼ਨ ਲੈਣ। ਮੁਲਾਜ਼ਮ ਜਦੋਂ ਆਉਂਦਾ ਪੈਨਸ਼ਨ ਦੀ ਗੱਲ ਕਰਨ ਕਹਿੰਦੇ ਸਾਡੇ ਕੋਲ ਹੈ ਨਹੀਂ। ਤੁਸੀਂ ਦੱਸੋ ਭਾਜੀ, 58 ਸਾਲ ਅਸੀਂ ਨੌਕਰੀ ਕਰਕੇ 3500 ਨਾਲ ਕਿੱਦਾਂ ਰੋਟੀ ਪਾਣੀ ਚੱਲਣਾ? ਸਾਨੂੰ ਤਾਂ ਸਰਕਾਰੀ ਯਾਨੀ ਕਿ ਕਹਿ ਲਓ ਬੁਢਾਪਾ ਪੈਨਸ਼ਨ ਵੀ ਨਹੀਂ ਲੱਗਣੀ। ਜੇ ਅੱਜ ਅਸੀਂ ਰੋਡਾਂ ਤੇ ਆ ਕੇ ਪਿੱਟ ਸਿਆਪਾ ਕਰਦੇ ਆ, ਆ ਇਹਨਾਂ ਦੀ ਦੇਣ ਹੀ ਆ, ਸਰਕਾਰਾਂ ਦੀ ਦੇਣ। ਜੇ ਆ ਕਹਿੰਦੇ ਆ ਕਿ ਕਾਂਗਰਸ ਸਰਕਾਰ ਜੇ ਮਾੜੀ ਸੀਗੀ, ਮੰਨ ਲਓ ਅਸੀਂ ਉਹਨੂੰ ਵੀ ਨਕਾਰਿਆ ਕਿਉਂ ਸਾਡਾ ਕੰਮ ਨਹੀਂ ਕੀਤਾ, ਅਕਾਲੀਆਂ ਨੂੰ ਵੀ ਨਕਾਰਿਆ। ਹੁਣ ਆ ਸਾਨੂੰ ਬੜਾ ਯਕੀਨ ਸੀ ਕਿ ਆਮ ਘਰਾਂ ਦੇ ਬੰਦੇ ਆ, ਪਰ ਆ ਤਾਂ ਉਹਨਾਂ ਦੇ ਵੀ ਉੱਤੋਂ ਨਿਕਲ ਗਏ, ਪੇਲ ਨਿਕਲ ਗਏ। ਆਪਣੀ ਮੰਗ ਦੱਸ ਦਿਓ ਬਾਈ। ਸਾਨੂੰ ਭਾਜੀ ਪੁਰਾਣੀ ਪੈਨਸ਼ਨ ਚਾਹੀਦੀ। ਜਿੰਨੀ ਦੇਰ ਪੁਰਾਣੀ ਪੈਨਸ਼ਨ ਨਹੀਂ ਬਹਾਲ ਹੁੰਦੀ, ਅਸੀਂ ਇਹਨਾਂ ਦੀ ਇੱਟ ਖੜਕਾ ਦਿਆਂਗੇ ਸਰਕਾਰ ਨਾਲ। ਸਾਨੂੰ ਸੂਲੀ ਚਾਰ ਦੇਵੇ, ਜਿੱਥੇ ਮਰਜ਼ੀ ਸਾਨੂੰ ਅੰਦਰ ਕਰ ਦੇਣ, ਅਸੀਂ ਜਾਣ ਨੂੰ ਤਿਆਰ ਆ। ਜਿੰਨੀ ਦੇਰ ਪੁਰਾਣੀ ਪੈਨਸ਼ਨ ਨਹੀਂ ਮਿਲਦੀ, ਅਸੀਂ ਇਦਾਂ ਹੀ ਸੰਘਰਸ਼ ਜਾਰੀ ਰੱਖਾਂਗੇ। ਇਹ ਪੁਰਾਣੀ ਪੈਨਸ਼ਨ ਬਹਾਲੀ ਲਈ ਲੜ ਰਹੇ ਸਾਥੀ ਨੇ, ਤੁਸੀਂ ਗੱਲਬਾਤ ਸੁਣੀ ਹੈ। ਇਹ ਉਹ 3 ਬਾਈ ਨੇ ਜਿਹਨੇ ਕਹਿ ਰਹੇ ਨੇ ਵੀ ਸਾਡੇ ਨਾਲ ਅੱਜ ਇੱਥੇ ਲੋਕ ਮਿਲਣੀ ਤੇ ਕੁੱਟਮਾਰ ਹੋਈ ਹੈ। ਇਹੋ ਜਿਹੀ ਲੋਕ ਮਿਲਣੀ ਹੈ ਮੁੱਖ ਮੰਤਰੀ ਸਾਹਿਬ ਦੀ, ਜਿੱਥੇ ਲੋਕਾਂ ਨੂੰ ਅੱਗੇ ਬਿਠਾ ਕੇ ਵੱਡੇ ਵੱਡੇ ਟਰਪਲ ਮਾਰੇ ਜਾਂਦੇ ਨੇ, ਪਰ ਬਾਹਰ ਜਿਹੜੀ ਉਹਨਾਂ ਦੀ ਪੁਲਿਸ ਹੈ ਸਟੇਟ ਦੀ, ਜਿਹੜੇ ਕਿ ਪੰਜਾਬ ਦੇ ਗ੍ਰਹਿ ਮੰਤਰੀ ਮੁੱਖ ਮੰਤਰੀ ਸਾਹਿਬ ਖੁਦ ਆਪ ਨੇ, ਉਹ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਵੀ ਭਾਈ ਜਿਹੜਾ ਸਾਡਾ ਡੈਮੋਕ੍ਰੈਟਿਕ ਹੱਕ ਇਹ ਦੱਸਦੇ ਨੇ ਵੀ ਸਾਡਾ ਹੈਗਾ, ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ, ਸੰਵਿਧਾਨ ਸਾਨੂੰ ਇਸ ਗੱਲ ਦਾ ਰਾਈਟ ਦਿੰਦਾ। ਪਰ ਉਸ ਪ੍ਰਦਰਸ਼ਨ ਦੇ ਮੋੜਵੇਂ ਰੂਪ ਦੇ ਵਿੱਚ ਇਹਨਾਂ ਨੂੰ ਮਿਲਦੀਆਂ ਨੇ ਡਾਂਗਾ, ਸੋਟੇ, ਮਾਵਾਂ ਭੈਣਾਂ ਦੀਆਂ ਗਾਲਾਂ ਤੱਕ। ਇਹ ਹਾਲਾਤ ਨੇ ਧਰਾਤਲ ਤੇ ਲੋਕ ਮਿਲਣੀ ਦੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।